ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਕੁਝ ਖਬਰਾਂ ਤੇ ਝਾਤ ਮਾਰਾਂਗੇ ਕੀ ਕੁਛ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਹੋ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4082722500, ਗੁਰਦੀਪ ਸਿੰਘ ਵਿਰਦੀ ਕਲੋਬਸ, ਬਹਾਦਰ ਸਿੰਘ ਗਿੱਲ ਪੋਲਰ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁਖਵਿੰਦਰ ਸਿੰਘ ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਚੋਕੜ ਟਰਲਿਕ, ਗੁਰਦਾਵਰ ਸਿੰਘ ਮਨਜੀਤ ਕੌਰ ਜੁੱਬਾ ਸਿਟੀ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰਨ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਕਰਦੇ ਹਾਂ ਹੁਣ ਜਿਹੜੀ ਪਾਕਿਸਤਾਨ ਤੇ ਭਾਰਤ ਦੀ ਦੋਹਾਂ ਪਾਸਿਆਂ ਤੋਂ ਹੀ ਦਾਅਵੇਦਾਰੀਆਂ ਜਾਰੀ। ਬਿਲਕੁਲ ਜੀ, ਇਹ ਕੱਲ ਜਦੋਂ ਆਪਾਂ ਖਬਰ ਸਾਂਝੀ ਜਿਹੜੀ ਉਹ ਕਰਤੀ ਸੀਗੀ, ਪਰ ਉਸ ਤੋਂ ਬਾਅਦ ਦੋਨਾਂ ਸਾਈਡਾਂ ਦੀਆਂ ਜਿਹੜੀਆਂ ਮੀਟਿੰਗਸ ਤੇ ਮੀਡੀਆ ਵਾਰ ਜਿਹੜੀ ਉਹ ਤੁਸੀਂ ਕਹਿ ਸਕਦੇ ਹੋ ਕਿ ਇਸ ਵੇਲੇ ਚੱਲ ਰਹੀ ਆ। ਦੋਨਾਂ ਸਾਈਡਾਂ ਦੇ ਉੱਤੇ ਇੱਕ ਦੂਜੇ ਨੂੰ ਗਲਤ ਠਹਿਰਾਉਣ ਦੇ ਵਾਸਤੇ ਜਿਹੜਾ ਜੀ ਉਹ ਇਹ ਸਾਰਾ ਕੁਛ ਚੱਲ ਰਿਹਾ। ਜਿੱਥੇ ਭਾਰਤ ਦਾਅਵਾ ਕਰਦਾ ਹੈ ਕਿ 21 ਮਿੰਟਾਂ ਦੇ ਵਿੱਚ ਉਹਨੇ ਕੁਛ ਖਬਰਾਂ 300 ਕਹੀ ਜਾਂਦੀਆਂ ਨੇ, ਕੁਝ 350 ਤੇ ਕੁਝ 350 ਦਹਿਸ਼ਤਗਰਦ ਕਹਿੰਦੇ ਜੀ ਅਸੀਂ ਮਾਰ ਦਿੱਤੇ ਆ। ਦੂਜੇ ਪਾਸੇ ਜਿਹੜਾ ਪਾਕਿਸਤਾਨ ਹੈ ਉਹ ਇਹ ਗੱਲ ਕਹਿੰਦਾ ਕਿ ਇਹ ਜੰਗਲ ਦਾ ਏਰੀਆ ਸੀ, ਇੱਥੇ ਕੋਈ ਵਸੋਂ ਨਹੀਂ, ਇੱਥੇ ਕੋਈ ਬਿਲਡਿੰਗ ਨਹੀਂ, ਇਹ ਜੰਗਲ ਦੇ ਵਿੱਚ ਜਿਹੜਾ ਸੀਗਾ ਜੀ ਉਹ ਬੰਬ ਸੁੱਟ ਕੇ ਭੱਜ ਗਏ। ਇਹ ਗੱਲ ਜਿਹੜੀ ਹੈ ਜੀ ਉਹ ਇਹ ਦਾਅਵਾ ਕਰਦਾ, ਮਤਲਬ ਉਹ ਇਹ ਮੰਨਦਾ ਹੈ ਕਿ ਜਿਹੜੇ ਭਾਰਤ ਦੇ ਜਹਾਜ਼ ਸੀਗੇ ਜੀ ਉਹ ਆਏ, ਪਰ ਉਹ ਉੱਥੇ ਕਿਸੇ ਉਹਨਾਂ ਨੇ ਜਾਨੀ ਮਾਲੀ ਕੋਈ ਨੁਕਸਾਨ ਜਿਹੜਾ ਜੀ ਨਹੀਂ ਕੀਤਾ। ਜੰਗਲ ਦਾ ਨੁਕਸਾਨ ਜਿਹੜਾ ਉਹ ਹੋਇਆ। ਇਹ ਜਿਹੜਾ ਜੀ ਭਾਰਤ ਇਹ ਕਹਿੰਦਾ ਕਿ 1000 ਕਿਲੋ ਵਜ਼ਨੀ ਨਿਸ਼ਾਨਾ ਨਾ ਖੁੰਝਣ ਵਾਲੇ ਬੰਬ ਜਿਹੜੇ ਜੀ ਉਹਨੇ ਵਰਤੇ। ਦੂਸਰੇ ਪਾਸੇ ਜਿਹੜਾ ਪਾਕਿਸਤਾਨ ਹੈ ਜੀ ਉਹ ਇਹ ਕਹਿੰਦਾ ਕਿ ਬੰਬ ਨਹੀਂ, ਕੁਛ ਅਣਚੱਲਿਆ ਸਮਾਨ ਜਿਹੜਾ ਸੀ ਉਹ ਸੁੱਟ ਕੇ ਚਲੇ ਗਏ। ਬਾਲਾਕੋਟ ਜਿਹੜਾ ਜੀ ਉਹ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਇੱਥੇ ਭਾਰਤ ਇਹ ਦਾਅਵਾ ਕਰਦਾ ਹੈ ਕਿ ਜਦੋਂ ਪੁਲਵਾਮਾ ਦੇ ਵਿੱਚ ਅਟੈਕ ਹੋਇਆ ਉਦੋਂ ਬਾਅਦ ਅੱਤਵਾਦੀ ਜਿਹੜੇ ਸੀਗੇ ਉਹਨਾਂ ਨੂੰ ਕੈਂਪਾਂ ਚੋਂ ਕੱਢ ਕੇ ਤੇ ਬਾਲਾਕੋਟ ਦੇ ਵਿੱਚ ਲੈ ਗਏ, ਜਿੱਥੇ ਕਿ ਇਹ ਇਕੱਠੇ ਕੀਤੇ ਹੋਏ ਸੀ, ਉਹਨੇ ਅਟੈਕ ਉਹਦੇ ਉੱਤੇ ਕੀਤਾ। ਥੋੜ੍ਹੀ ਹੈਰਾਨਗੀ ਵਾਲੀ ਗੱਲ ਇਹ ਰਹੀ ਕਿ ਜਿਹੜੇ ਵੈਰੀਫਾਈਡ ਪੇਜ ਨੇ ਜਿਹੜੇ ਫੇਸਬੁੱਕ ਵਗੈਰਾ ਦੇ, ਉਹਦੇ ਉੱਤੇ ਉਹਨਾਂ ਪੇਜਿਸ ਦੇ ਉੱਤੇ ਵੀ ਭਾਰਤੀ ਜਨਤਾ ਪਾਰਟੀ ਦੇ ਆਗੂ ਇੱਥੇ ਪੰਜਾਬ ਦੇ ਨੇ, ਉਹ ਅਹਿਮ ਆਗੂ ਪ੍ਰਧਾਨ ਵੀ ਰਹੇ ਨੇ। ਈਵਨ ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਦੇ ਆਗੂ ਨੇ, ਵੈਸੇ ਬੀਜੇਪੀ ਤੋਂ ਚੋਣ ਲੜੇ ਹੋਏ ਆ MLA, ਉਹਨਾਂ ਦੇ ਪੇਜ ਦੇ ਉੱਤੇ ਵੀ ਇੱਕ ਵੀਡੀਓ ਜਿਹੜੀ ਸੀ ਇਹ ਸਿਰਫ ਇਹਨਾਂ ਦੇ ਪੇਜ ਦੇ ਉੱਤੇ ਨਹੀਂ ਬਲਕਿ ਅੰਨ੍ਹੇਵਾਹ ਸ਼ੇਅਰ ਹੋਈ ਇਹ ਵੀਡੀਓ, ਔਰ ਇਹ ਦਿਖਾਇਆ ਗਿਆ ਕਿ ਇਹ ਉਹ ਜਗ੍ਹਾ ਜਿੱਥੇ ਭਾਰਤ ਨੇ ਬੰਬ ਸੁੱਟ ਕੇ ਇਹ ਏਰੀਆ ਤਬਾਹ ਕੀਤਾ। ਔਰ ਸ਼ਾਮ ਹੁੰਦਿਆਂ ਕੱਲ ਜਿਹੜਾ ਸੀਗਾ ਜੀ ਇਹ ਗੱਲ ਕਲੀਅਰ ਹੋ ਕੇ ਸਾਹਮਣੇ ਆਈ ਕਿ ਅਸਲ ਦੇ ਵਿੱਚ ਬੱਚਿਆਂ ਦੀ ਇਹ ਗੇਮ ਹੈ ਜਿਹੜੀ ਵੀਡੀਓ ਗੇਮ ਖੇਡਦੇ ਆ, ਇਹ ਉਹਦਾ ਪਾਰਟ ਹੈ। ਉਹਨੂੰ ਉਹ ਵੀਡੀਓ ਦੱਸ ਕੇ ਜਿਹੜਾ ਜੀ ਇਹ ਸ਼ੇਅਰ ਕਰੀ ਗਏ। ਔਰ ਜਿਹੜੇ ਇੱਥੇ ਖਬਰੀ ਚੈਨਲਾਂ ਦੇ ਹੋਸਟ ਨੇ ਜੀ ਉਹ ਕੱਲ ਕੋਈ ਫੁੱਟ ਜਿਹੜਾ ਦੀ ਬੁੜਕਦੇ ਨਜ਼ਰ ਆਏ, ਜਿਹੜੇ ਆਪਣੀਆਂ ਜਿਹੜੀਆਂ ਕੁਰਸੀਆਂ ਸੀ ਉਹਨਾਂ ਦੇ ਉੱਤੋਂ ਇੱਕ ਦੂਜੇ ਤੋਂ ਮੂਹਰੇ ਹੋ ਕੇ ਜਿਹੜਾ ਜੀ ਉਹ ਦਾਅਵੇ ਕਰਨ ਦੇ ਵਾਸਤੇ। ਦੋ ਮੁਲਕਾਂ ਦੇ ਵਿਚਾਲੇ ਜਿਹੜੀ ਸ਼ਬਦੀ ਜੰਗ ਸ਼ੁਰੂ ਹੋਈ ਆ ਉਹ ਆਪਣੀ ਜਗ੍ਹਾ ਦੇ ਉੱਤੇ ਆ। ਪਾਕਿਸਤਾਨ ਇਹ ਕਹਿੰਦਾ ਕਿ ਇੰਤਜ਼ਾਰ ਕਰੋ ਉਹਦੇ ਵੱਲੋਂ ਦਿੱਤੇ ਜਾਣ ਵਾਲੇ ਜਵਾਬ ਦਾ, ਉਹ ਆਪਣੀ ਜਗ੍ਹਾ ਦੇ ਉੱਤੇ ਆ। ਪਰ ਜਿਹੜੀ ਇਹ ਜਿਹੜੇ ਹੋਸਟ ਨੇ ਉਹਨਾਂ ਦੇ ਵਿਚਾਲੇ ਜਿਹੜੀ ਜੰਗ ਲੱਗੀ ਹੈ ਨਾ ਜੀ ਉਹ ਬੜੀ ਅਜੀਬੋ ਗਰੀਬ ਜਿਹੜੀ ਉਹ ਕਹੀ ਜਾ ਸਕਦੀ ਆ। ਉਹ ਚਾਹੇ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਆ ਚਾਹੇ ਭਾਰਤ ਵਾਲੀ ਜਿਹੜਾ ਜੀ ਉਹ ਸਾਈਡ ਦੇ ਉੱਤੇ ਆ, ਸਾਰੇ ਇੱਕ ਦੂਜੇ ਤੋਂ ਵੱਧ ਜਿਹੜੇ ਜੀ ਉਹ ਜੰਗ ਦੇ ਐਕਸਪਰਟ ਬਣ ਕੇ ਜਿਹੜਾ ਜੀ ਉਹ ਨਜ਼ਰ ਆ ਰਿਹਾ ਕਿ ਜਿਵੇਂ ਸਾਰੀ ਜਾਣਕਾਰੀ ਸਿਰਫ ਉਹਨਾਂ ਦੇ ਕੋਲੇ ਹੋਵੇ ਔਰ ਉਹ ਗਿਣ ਕੇ ਆਏ ਹੋਣ ਕਿ ਕਿੰਨੀਆਂ ਲਾਸ਼ਾਂ ਕਿੱਥੇ ਪਈਆਂ। ਬਿਲਕੁਲ ਲੱਗਦਾ ਤੇ ਕਿ ਪੈਰਾਸ਼ੂਟ ਦੇ ਨਾਲ ਇਹੀ ਪਹਿਲਾਂ ਉੱਥੇ ਉਤਰ ਗਏ ਸੀਗੇ ਜਿਹੜੇ ਛੇਤੀ ਗਿਣਤੀਆਂ ਦੱਸਦੇ ਆ। ਪਰ ਦੇਖੋ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਵੈਰੀਫਾਈਡ ਪੇਜ ਆ ਜਿਹੜੇ ਉਹਨਾਂ ਤੇ ਵੀ ਇਹੋ ਕੁਛ ਚੱਲ ਰਿਹਾ ਜੀ, ਬਹੁਤ ਕੁਛ। ਤੇ ਅੱਗੇ ਕਰਤਾਰਪੁਰ ਦੇ ਲਾਂਘੇ ਦੀ ਵੀ ਨਾਲ ਲੱਗਦੀ ਗੱਲ ਕਰ ਲਈਏ ਤੇ ਪਾਕਿਸਤਾਨ ਦੇ ਪਾਸੇ ਤਾਂ ਨਿਰਵਿਘਨ ਕੰਮ ਚੱਲ ਰਿਹਾ ਤੇ ਇੱਧਰ ਹਜੇ ਤਿਆਰੀਆਂ ਹੋ ਰਹੀਆਂ।
ਬਿਲਕੁਲ ਜੀ, ਕਿਉਂਕਿ ਬਾਰ-ਬਾਰ ਜਿਹੜੇ ਜੀ ਲੋਕ ਬੈਠੇ ਨੇ ਉਹ ਇੱਕੋ ਗੱਲ ਜਿਹੜੀ ਉਹ ਪੁੱਛਦੇ ਆ ਜੀ ਕਿ ਕਰਤਾਰਪੁਰ ਲਾਂਘੇ ਦੀ ਕੀ ਜਿਹੜੀ ਜੀ ਅਪਡੇਟ ਹੈ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਇਹਦਾ ਜ਼ਿਕਰ ਕਿਸੇ ਜਗ੍ਹਾ ਦੇ ਉੱਤੇ ਬਹੁਤਾ ਨਹੀਂ ਆਇਆ। ਹਾਂ, ਕੱਲ ਜਿਹੜਾ ਜੀ ਇਹ ਸਵਾਲ ਜ਼ਰੂਰ ਪੁੱਛਿਆ ਗਿਆ ਸੀ ਪਾਕਿਸਤਾਨ ਦੇ ਮੰਤਰੀ ਨੂੰ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਇੱਕ ਧਾਰਮਿਕ ਪੁਆਇੰਟ ਆਫ ਵਿਊ ਦੇ ਨਾਲ ਵੇਖਣ ਵਾਲਾ ਜਿਹੜਾ ਇਸ਼ੂ ਆ, ਇਹਨੂੰ ਇਹਦੇ ਵਿੱਚ ਅਸੀਂ ਸ਼ਾਮਲ ਜਿਹੜਾ ਜੀ ਉਹ ਨਹੀਂ ਕਰਦੇ, ਇਹਨੂੰ ਇਹਦੇ ਨਾਲ ਰਲਗੱਡ ਨਾ ਕਰੋ। ਇਹ ਹਵਾਈ ਹਮਲਿਆਂ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਿਹੜੇ ਸਰਹੱਦੀ ਇਲਾਕਿਆਂ ਦੇ ਵਿੱਚ ਬੇਸ਼ੱਕ ਤਣਾਅ ਜਿਹੜਾ ਜੀ ਵਧਿਆ ਹੋਇਆ, ਪਰ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰੋਜੈਕਟ ਦੇ ਉੱਤੇ ਸਰਹੱਦ ਦੇ ਦੋਵੇਂ ਪਾਸੇ ਕੰਮ ਲਗਾਤਾਰ ਜਿਹੜਾ ਜਾਰੀ ਆ ਬਿਨਾਂ ਰੁਕਾਵਟ ਤੋਂ। ਪਾਕਿਸਤਾਨੀ ਅਧਿਕਾਰੀਆਂ ਨੂੰ ਇਸ ਪ੍ਰੋਜੈਕਟ ਦੇ ਉੱਤੇ ਨਿਗਰਾਨੀ ਰੱਖਦਿਆਂ ਵੇਖਿਆ ਜਿਹੜਾ ਜੀ ਉਹ ਜਾ ਸਕਦਾ ਹੈ। ਕਿਸੇ ਵੀ ਹਾਲਤ ਦੇ ਵਿੱਚ ਕੰਮ ਜਿਹੜਾ ਜੀ ਉਹ ਰੁਕਣ ਨਹੀਂ ਦੇ ਰਹੇ। ਉਹਨਾਂ ਦਾ ਇਹ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਦੇ ਵੱਲੋਂ ਇਹ ਕੰਮ ਰੋਕਣ ਦੇ ਬਾਰੇ ਅਜੇ ਤੱਕ ਕਿਸੇ ਕਿਸਮ ਦੀ ਕੋਈ ਡਾਇਰੈਕਸ਼ਨ ਜਾਰੀ ਨਹੀਂ ਕੀਤੀ ਗਈ। ਰੈਕਵੀ ਟਰਸਟ ਪ੍ਰਾਪਰਟੀ ਬੋਰਡ ਦੇ ਸਕੱਤਰ ਜਿਹੜੇ ਤਾਰਿਕ ਵਜ਼ੀਰ ਨੇ, ਉਹ ਇਹ ਕਹਿੰਦੇ ਨੇ ਪਾਕਿਸਤਾਨ ਵਾਲੇ ਪਾਸੇ ਲਾਂਘੇ ਦੇ ਕੰਮ ਦੇ ਉੱਤੇ ਕੋਈ ਅਸਰ ਨਹੀਂ ਪਿਆ। ਹੁਣ ਵੇਖਣਾ ਉਹ ਕਹਿੰਦੇ ਇਹ ਹੈ ਕਿ ਭਾਰਤ ਇਸ ਸੰਬੰਧੀ ਜਿਹੜਾ ਜੀ ਉਹ ਕੀ ਕਰਦਾ ਹੈ। ਉਹਨਾਂ ਨੇ ਕਿਹਾ ਕਿ ਉਮੀਦ ਹੈ ਕਿ ਸਭ ਕੁਝ ਸੁਖਾਵਾਂ ਜਿਹੜਾ ਜੀ ਹੋ ਜਾਊਗਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹਦੇ ਜਨਰਲ ਸਕੱਤਰ ਕਹਿੰਦੇ ਆ ਕਿ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ 50% ਕੰਮ ਜਿਹੜਾ ਉਹ ਮੁਕੰਮਲ ਹੋ ਗਿਆ ਤੇ ਇਹਦੇ ਉੱਤੇ ਕੋਈ ਅਸਰ ਨਹੀਂ ਪਊਗਾ ਔਰ ਯਕੀਨ ਹੈ ਕਿ ਇਹ ਕੰਮ ਔਨ ਟਾਈਮ ਜਿਹੜਾ ਜੀ ਉਹ ਮੁਕੰਮਲ ਹੋ ਜਾਊਗਾ। ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਜਿਹੜੀ ਪ੍ਰਬੰਧਕ ਕਮੇਟੀ ਆ ਉਹ ਇਹ ਸੋਚਦੇ ਆ ਕਿ ਇਹ ਪ੍ਰੋਜੈਕਟ ਜਿਹੜਾ ਜੀ ਉਹ ਨੇਪਰੇ ਚੜ ਜਾਊਗਾ ਛੇਤੀ। ਜਿਹੜਾ ਜੀ ਭਾਰਤ ਵਾਲੇ ਪਾਸੇ ਐਕਵਾਇਰ ਕੀਤੀਆਂ ਜਾਣ ਵਾਲੀਆਂ ਜ਼ਮੀਨਾਂ ਦੇ ਉੱਤੇ ਜਿਹੜੀਆਂ ਜੀ ਪੀਲੇ ਥੰਮ ਨੇ ਜਿਹੜੇ ਉਹ ਸਾਫ਼ ਦਿੱਤੇ ਗਏ, ਬੁਰਜੀਆਂ ਜਿਹੜੀਆਂ ਜੀ ਉਹ ਲਾਤੀਆਂ ਗਈਆਂ ਨੇ ਔਰ ਵੱਡੀ ਸੁਰੱਖਿਆ ਦੇ ਹੇਠ ਇਹ ਕੰਮ ਜਿਹੜਾ ਜੀ ਉਹ ਚੱਲ ਰਿਹਾ। ਮਿੱਟੀ ਢੋਣ ਵਾਲੇ ਟਰੱਕ ਜਿਹੜੇ ਨੇ ਜੀ ਉਹ ਇੱਥੇ ਪਹੁੰਚ ਗਏ ਨੇ ਡੇਰਾ ਬਾਬਾ ਨਾਨਕ ਜੀ, ਜਿੱਥੇ ਇਹ ਕੰਮ ਜਿਹੜਾ ਜੀ ਉਹ ਸ਼ੁਰੂ ਹੋ ਸਕਦਾ, ਜਿੱਥੇ ਦੂਰਬੀਨਾਂ ਦੀ ਮਦਦ ਦੇ ਨਾਲ ਅਜੇ ਕਰਤਾਰਪੁਰ ਦੇ ਲਾਂਘੇ ਨੂੰ ਜਿਹੜਾ ਜੀ ਉਹ ਵੇਖਿਆ ਜਾ ਰਿਹਾ। ਬੇਸ਼ੱਕ ਹਾਲਾਤ ਬੇਹੱਦ ਤਣਾਅਪੂਰਨ ਜਿਹੜੇ ਜੀ ਉਹ ਹੈਗੇ ਆ, ਪਰ ਜਿਹੜੀ ਤਸੱਲੀ ਵਾਲੀ ਗੱਲ ਥੋੜੀ ਇਹ ਆ ਕਿ ਚਾਹੇ ਉਹ ਡੇਰਾ ਬਾਬਾ ਨਾਨਕ ਹੈ ਤੇ ਚਾਹੇ ਉਹ ਕਰਤਾਰਪੁਰ ਹੈ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ, ਇੱਥੇ ਬਿਨਾਂ ਤਣਾਅ ਤੋਂ ਕੰਮਕਾਰ ਅਜੇ ਤੱਕ ਜਿਹੜਾ ਜੀ ਉਹ ਉਸੇ ਤਰੀਕੇ ਨਾਲ ਜਾਰੀ ਆ। ਦੋਨਾਂ ਸਰਕਾਰਾਂ ਨੇ ਇਸ ਨੂੰ ਜਿਹੜਾ ਜੀ ਅਜੇ ਤੱਕ ਜਿਹੜਾ ਜੀ ਉਹ ਨਹੀਂ ਛੇੜਿਆ। ਕੱਲ ਕੀ ਹੁੰਦਾ ਇਹ ਕੱਲ ਪਤਾ ਲੱਗੂਗਾ ਜੀ। ਬਿਲਕੁਲ ਜੀ, ਇਹਨੂੰ ਤੇ ਟੱਚ ਵੀ ਨਹੀਂ ਕਰਨਾ ਚਾਹੀਦਾ ਵੈਸੇ। ਤੇ ਉਸ ਦੇ ਨਾਲ ਲੱਗਦੀ ਪੰਜਾਬ ਦੇ ਜੇ ਸਰਹੱਦੀ ਪਿੰਡਾਂ ਦੀ ਜੇ ਗੱਲ ਕਰੀਏ ਤਾਂ ਉੱਥੇ ਵੀ ਚੌਕਸੀ ਦੇ ਹੁਕਮ। ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਜੀ ਕੈਪਟਨ ਅਮਰਿੰਦਰ ਸਿੰਘ ਹੋਰੀ, ਉਹਨਾਂ ਨੇ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਜਿਹੜੀ ਦੀ ਉਹ ਕੀਤੀ ਔਰ ਭਾਰਤ ਪਾਕਿਸਤਾਨ ਸਰਹੱਦ ਤੇ ਪੈਦਾ ਹੋਏ ਤਣਾਅ ਜਿਹੜਾ ਜੀ ਉਹਦਾ ਜਾਇਜ਼ਾ ਲਿਆ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹ ਅੱਜ ਤੋਂ 3 ਦਿਨਾਂ ਦੇ ਦੌਰੇ ਦੇ ਵਾਸਤੇ ਹੋਣਗੇ ਸਰਹੱਦੀ ਜਿਹੜਾ ਜੀ ਉਹ ਖੇਤਰ ਦੇ ਵਿੱਚ। ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਕਾਇਮ ਰੱਖਣ ਦੇ ਵਾਸਤੇ ਜਿਹੜਾ ਜੀ ਉਹ ਸੜਕੀ ਰਸਤੇ ਪਠਾਨਕੋਟ ਤੋਂ ਫਿਰੋਜ਼ਪੁਰ ਤੱਕ ਦਾ ਜਿਹੜਾ ਜੀ ਉਹ ਦੌਰਾ ਕਰਨਗੇ। ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਸਿਵਲ ਤੇ ਪੁਲਿਸ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਚੌਕਸੀ ਵਰਤਣ ਤੇ ਲੋਕਾਂ ਦੇ ਨਾਲ ਰਾਬਤਾ ਲਗਾਤਾਰ ਕਾਇਮ ਰੱਖਣ ਦੀਆਂ ਹਦਾਇਤਾਂ ਜਿਹੜੀਆਂ ਜੀ ਉਹ ਦਿੱਤੀਆਂ ਗਈਆਂ ਨੇ ਔਰ ਸਰਕਾਰ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸਰਕਾਰੀ ਅਮਲੇ ਦੀਆਂ ਛੁੱਟੀਆਂ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀਆਂ ਨੇ। ਅਫਸਰਾਂ ਤੇ ਮੁਲਾਜ਼ਮਾਂ ਨੂੰ ਡਿਊਟੀ ਤੇ ਹਾਜ਼ਰ ਰਹਿਣ ਦੇ ਵਾਸਤੇ ਡਿਸਟ੍ਰਿਕਟ ਪੱਧਰ ਦੇ ਉੱਤੇ ਚਿੱਠੀਆਂ ਜਿਹੜੀਆਂ ਜੀ ਉਹ ਜਾਰੀ ਕੀਤੀਆਂ ਗਈਆਂ ਨੇ। ਸਰਹੱਦੀ ਖੇਤਰਾਂ ਦੇ ਵਿੱਚ ਪੈਂਦੀਆਂ ਜਿਹੜੀਆਂ ਸੰਵੇਦਨਸ਼ੀਲ ਇਮਾਰਤਾਂ ਨੇ ਤੇ ਭੀੜ ਭੜੱਕੇ ਵਾਲੀਆਂ ਥਾਵਾਂ ਨੇ, ਉਹਨਾਂ ਦੇ ਉੱਤੇ ਸੁਰੱਖਿਆ ਜਿਹੜੀ ਹੈ ਜੀ ਉਹ ਵਧਾਈ ਗਈ ਆ ਔਰ ਇਹ ਕਿਹਾ ਗਿਆ ਹੈ ਕਿ ਜਿਹੜੇ ਭਾਰਤ ਦੇ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ, ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਜਿਹੜੀ ਜੀ ਉਹ ਗੱਲਬਾਤ ਕੀਤੀ ਆ ਔਰ ਉਸ ਤੋਂ ਬਾਅਦ ਇਹ ਸਾਰੀਆਂ ਹਦਾਇਤਾਂ ਜਿਹੜੀਆਂ ਜੀ ਉਹ ਜਾਰੀ ਕੀਤੀਆਂ ਗਈਆਂ ਨੇ। ਹੁਣ ਥੋੜਾ ਜਿਹਾ ਇੰਨਾ ਜ਼ਰੂਰ ਹੈਗਾ ਜੀ ਕਿ ਤੁਹਾਨੂੰ ਯਾਦ ਹੋਣਾ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਉਸ ਸਮੇਂ ਵੀ ਲੋਕ ਜਿਹੜੇ ਜੀ ਉਹ ਉਠਾ ਲਏ ਗਏ ਸੀ, ਕੋਈ ਹਾਲਾਂਕਿ ਹਰਕਤ ਜਿਹੜੀ ਹੈ ਜੀ ਉਹ ਨਜ਼ਰ ਨਹੀਂ ਸੀ ਆਈ। ਮੈਂ ਫਿਰ ਕਹੂੰਗਾ ਜੀ ਜਿਹੜੀ ਕੱਲ ਵੀ ਗੱਲ ਚੱਲਦੀ ਸੀ ਕਿ ਅਜੇ ਵੀ ਜਿਹੜੀ ਮਿਲਟਰੀ ਦੀ ਹਿਲਜੁਲ ਹੈ ਉਹ ਬਹੁਤ ਕੁਝ ਜਿਹੜਾ ਜੀ ਉਹ ਕਹਿ ਜਾਂਦੀ ਹੈ। ਮਿਲਟਰੀ ਦੀ ਹਿਲਜੁਲ ਜਿਹੜੀ ਹੈ ਜੀ ਉਹ ਕਿਸੇ ਪਾਸਿਓਂ ਨਜ਼ਰ ਨਹੀਂ ਅਜੇ ਆ ਰਹੀ, ਨਾ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਨਾ ਜਿਹੜੀ ਜੀ ਉਹ ਭਾਰਤ ਵਾਲੀ ਸਾਈਡ ਦੇ ਉੱਤੇ। ਪਰ ਜਿਹੜਾ ਹਾਈ ਅਲਰਟ ਹੈ ਜੀ ਉਹ ਜ਼ਰੂਰ ਜਾਰੀ ਕੀਤਾ ਗਿਆ। ਸ਼ਾਇਦ ਉਹਦਾ ਕਾਰਨ ਇਹ ਆ ਕਿ ਪਾਕਿਸਤਾਨ ਨੇ ਇਹ ਕਿਹਾ ਕਿ ਉਹਦੇ ਜਵਾਬ ਦੀ ਉਡੀਕ ਜਿਹੜੀ ਹੈ ਜੀ ਉਹ ਕੀਤੀ ਜਾਵੇ। ਇਹ ਪੰਜਾਬ ਦੀ ਬਦਕਿਸਮਤੀ ਤੁਸੀਂ ਕਹਿ ਲਓ ਕਿ ਜਿਹੜਾ ਜੀ ਜਦੋਂ ਵੀ ਕੋਈ ਅਟੈਕ ਹੁੰਦਾ ਤੇ ਸਭ ਤੋਂ ਪਹਿਲਾਂ ਜਿਹੜਾ
ਬੰਦ ਹੁੰਦਾ ਵਪਾਰ, ਉਹ ਵਾਘੇ ਵਾਲਾ ਬੰਦ ਹੁੰਦਾ। ਤੇ ਜਦੋਂ ਸਭ ਤੋਂ ਪਹਿਲਾਂ ਲੋਕ ਉਠਾਏ ਜਾਂਦੇ ਆ ਉਹ ਇਸ ਸਰਹੱਦ ਵਾਲੇ ਜਿਹੜੇ ਦੀ ਉਠਾਏ ਜਾਂਦੇ। ਸਰਹੱਦਾਂ ਤਾਂ ਹੋਰ ਵੀ ਬਹੁਤ ਲੱਗਦੀਆਂ ਨੇ, ਪਰ ਬਾਕੀ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੀ ਚੌਕਸੀ ਆ ਇਹ ਸੁਣਨ ਨੂੰ ਨਹੀਂ ਮਿਲਿਆ ਜੀ। ਬਿਲਕੁਲ ਜੀ, ਪੰਜਾਬ ਦੇ ਵਿੱਚ ਹੀ ਸਾਰਾ ਕੁਛ ਹੈ। ਤੇ ਇਸ ਦੇ ਨਾਲ ਲੱਗਦੇ ਆਪਾਂ ਤਾਂ ਪਿੰਡਾਂ ਦੀ ਗੱਲ ਕੀਤੀ ਆ, ਜੇ ਖਾਸ ਕਰ ਸਰਹੱਦੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਉਹ ਵੀ ਫਿਕਰਮੰਦੀ ਆ। ਬਿਲਕੁਲ ਜੀ, ਇਹ ਜਿਹੜਾ ਹਮਲਾ ਹੋਇਆ ਉਹਦੇ ਤੋਂ ਬਾਅਦ ਜਿਹੜੇ ਸਰਹੱਦੀ ਪਿੰਡਾਂ ਦੇ ਲੋਕ ਨੇ ਉਹ ਫਿਕਰਮੰਦੀ ਵਾਲਾ ਮਾਹੌਲ ਉਹਨਾਂ ਦੇ ਵਿੱਚ ਹੈ ਜੀ। ਇਹ ਉਹ ਲੋਕ ਨੇ ਜੀ ਜਿਨ੍ਹਾਂ ਨੇ ਜੰਗਾਂ ਆਪਣੇ ਪਿੰਡੇ ਦੇ ਉੱਤੇ ਜਿਹੜੀਆਂ ਜੀ ਉਹ ਹੰਢਾਈਆਂ ਨੇ। ਮੈਂ ਪੜ੍ਹ ਰਿਹਾ ਸੀ, ਕਿਸੇ ਨੇ ਬੜੀ ਕਮਾਲ ਜਿਹੜੀ ਦੀ ਉਹ ਗੱਲ ਲਿਖੀ ਆ ਕਿ ਉਹ ਲੋਕ ਜੰਗ ਤੋਂ ਇਨਕਾਰ ਕਰਦੇ ਜਿਨ੍ਹਾਂ ਨੇ ਜੰਗਾਂ ਵੇਖੀਆਂ ਨੇ। ਜਿਨ੍ਹਾਂ ਨੇ ਵੇਖੀਆਂ ਉਹ ਵੜਕਣ ਵਾਲੇ ਜਿਹੜੇ ਜੀ ਉਹਨਾਂ ਨੂੰ ਕੀ ਪਤਾ ਜੰਗ ਜਿਹੜੀ ਉਹ ਕੀ ਹੁੰਦੀ ਆ। ਜਿਹੜੇ ਕਿਸਾਨ ਨੇ ਉਹ ਸਰਹੱਦੀ ਪਿੰਡਾਂ ਦੇ ਵਿੱਚੋਂ ਖੇਤੀ ਮਸ਼ੀਨਰੀ ਤੇ ਖੇਤੀ ਸੰਦ ਜਿਹੜੇ ਆ ਜੀ ਉਹਨਾਂ ਨੇ ਕੱਢਣਾ ਸ਼ੁਰੂ ਕਰਤਾ। ਲੋਕਾਂ ਨੇ ਡਰਮਾਂ ਚੋਂ ਕਣਕ ਜਿਹੜੀ ਆ ਜੀ ਉਹ ਕੱਢ ਕੇ ਬੋਰੀਆਂ ਜਿਹੜੀਆਂ ਉਹ ਭਰੀਆਂ ਨੇ। ਬੇਸ਼ੱਕ ਕਿਧਰੋਂ ਵੀ ਸਰਹੱਦੀ ਪਿੰਡਾਂ ਦੇ ਵਿੱਚ ਕੋਈ ਸਰਕਾਰੀ ਸੁਨੇਹਾ ਨਹੀਂ ਪਹੁੰਚਿਆ। ਪੁਲਿਸ ਤੇ ਫੌਜ ਨੇ ਮੁੱਖ ਸਰਹੱਦੀ ਸੜਕਾਂ ਦੇ ਉੱਤੇ ਨਾਕੇ ਜਿਹੜੇ ਆ ਜੀ ਉਹ ਸਾਂਝੇ ਕੀਤੇ ਆ। ਫਿਰੋਜ਼ਪੁਰ ਫਾਜ਼ਿਲਕਾ ਮਾਰਗ ਦੇ ਉੱਤੇ ਚੈਕਿੰਗ ਜਿਹੜੀ ਉਹ ਵਧੀ ਹੋਈ ਆ। ਸਰਹੱਦੀ ਪਿੰਡ ਪੱਕਾ ਚਿਸ਼ਤੀ ਜਿਹੜਾ ਜੀ ਉੱਥੋਂ ਦਾ ਸਰਪੰਚ ਕਹਿੰਦਾ ਕਿ ਹਮਲੇ ਦਾ ਪਤਾ ਲੱਗਣ ਤੋਂ ਬਾਅਦ ਦਰਜਨਾਂ ਕਿਸਾਨ ਜਿਹੜੇ ਆ ਜੀ ਉਹਨਾਂ ਨੇ ਖੇਤੀ ਸੰਦ ਤੇ ਮਸ਼ੀਨਰੀ ਆਪੋ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਛੱਡਣ ਚਲੇ ਗਏ ਆ ਜਿਹੜੇ ਸਰਹੱਦਾਂ ਤੋਂ ਪਰਾਂ ਰਹਿੰਦੇ ਆ। ਪੱਕੀ ਚਿਸ਼ਤੀ ਦੇ ਕਿਸਾਨ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਘਰੇ ਛੱਡ ਆਏ ਆ ਮਸ਼ੀਨਰੀ, ਕਿਉਂਕਿ ਮਸ਼ੀਨਰੀ ਨੂੰ ਨੁਕਸਾਨ ਜਿਹੜਾ ਜੀ ਉਹ ਪਹੁੰਚਦਾ, ਮੁੜ ਕੇ ਮਦਦ ਕੋਈ ਨਹੀਂ ਕਰਦਾ। ਕਿਸਾਨ ਜਿਹੜੇ ਆ ਜੀ ਉਹਨਾਂ ਨੂੰ BSF ਦੇ ਨੇ ਜਿਹੜਾ ਜੀ ਕੰਡਿਆਲੀ ਤਾਰ ਤੋਂ ਪਰਲੇ ਪਾਸੇ ਨਹੀਂ ਜਾਣ ਦਿੱਤਾ। ਜਿਹੜੇ ਲੋਕ ਰੋਜ਼ ਖੇਤੀ ਕਰਨ ਜਾਂਦੇ ਆ ਜਿਨ੍ਹਾਂ ਦੇ ਪਾਸ ਵਗੈਰਾ ਜਿਹੜੇ ਜੀ ਉਹ ਬਣੇ ਹੋਏ ਆ। ਤੇ ਪਿੰਡ ਮਹਾਰ ਜਸ਼ਮੇਰ ਜਿਹੜਾ ਉਹ ਤਿੰਨ ਪਾਸਿਓਂ ਕੰਡਿਆਲੀ ਤਾਰ ਦੇ ਨਾਲ ਜਿਹੜਾ ਜੀ ਉਹ ਘਿਰਿਆ ਹੋਇਆ। ਪਿੰਡ ਦੇ ਜਿਹੜਾ ਜੀ ਵਿਅਕਤੀ ਉਹ ਇਹ ਕਹਿੰਦਾ ਕਿ ਹਮਲੇ ਦੀ ਖਬਰ ਤੋਂ ਬਾਅਦ ਪਿੰਡ ਦੇ ਲੋਕ ਮਾਨਸਿਕ ਤੌਰ ਤੇ ਤਾਂ ਤਿਆਰ ਨੇ, ਪਰ ਉਹ ਕਹਿੰਦੇ ਆ ਕਿ ਕੰਡਿਆਲੀ ਤਾਰ ਤੋਂ ਪਰਲੇ ਪਾਸੇ ਜਾਣ ਵਾਲੇ ਜਿਹੜੇ ਗੇਟ ਨੇ ਉਹ ਪੂਰਾ ਦਿਨ ਬੰਦ ਜਿਹੜੇ ਉਹ ਹੋ ਗਏ ਆ, ਜਿਹਨੂੰ ਲੈ ਕੇ ਇੱਕ ਫਿਕਰਮੰਦੀ ਜਿਹੜੀ ਆ ਜੀ ਨਾ ਸਿਰਫ ਫਾਜ਼ਿਲਕਾ ਫਿਰੋਜ਼ਪੁਰ ਬਲਕਿ ਜਿਹੜੇ ਬਾਕੀ ਸਰਹੱਦੀ ਪਿੰਡ ਨੇ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਡਿਸਟ੍ਰਿਕਟ ਤੇ ਤਰਨਤਾਰਨ ਤੇ ਫਿਰੋਜ਼ਪੁਰ ਦੇ ਜਿਹੜੇ ਜੀ ਪਿੰਡ ਖਾਸ ਤੌਰ ਦੇ ਉੱਤੇ ਲੱਗਦੇ ਆ ਅਹਿਮ ਸਰਹੱਦ ਦੇ ਉੱਤੇ ਜਿਹੜੇ ਜੀ ਉਹਨਾਂ ਦੇ ਵਿੱਚ ਵੀ ਫਿਕਰਮੰਦੀ ਜਿਹੜੀ ਜੀ ਉਹ ਜਾਰੀ ਹੈ। ਔਰ ਉਹਨਾਂ ਦੇ ਜਿਹੜੇ ਇਹ ਕਿਹਾ ਜਾ ਰਿਹਾ ਕਿ ਜਿਹੜੀ ਸਰਕਾਰ ਹੈ ਉਹਦੇ ਵੱਲੋਂ ਵੀ ਜਿਹੜਾ ਅੱਜ ਮੁੱਖ ਮੰਤਰੀ ਹੋਰਾਂ ਦਾ ਦੌਰਾ ਹੈ ਉਦੋਂ ਬਾਅਦ ਅਜਿਹੇ ਪ੍ਰਬੰਧ ਜਿਹੜੇ ਕਰਨ ਦੀ ਗੱਲ ਆਖੀ ਗਈ ਹੈ ਕਿ ਉਹਨਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਲਿਆਂਦਾ ਜਾਵੇ ਜੇ ਜ਼ਰੂਰਤ ਜਿਹੜੀ ਹੈ ਜੀ ਉਹ ਪੈਂਦੀ ਹੈ। ਸੋ ਇਹ ਹਿਲਜੁਲ ਜਿਹੜੀ ਹੈ ਜੀ ਉਹ ਸਰਹੱਦੀ ਪਿੰਡਾਂ ਦੇ ਉੱਤੇ ਜ਼ਰੂਰ ਵੱਡੇ ਪੱਧਰ ਦੇ ਉੱਤੇ ਵੇਖਣ ਨੂੰ ਮਿਲ ਰਹੀ ਹੈ। ਪਰ ਮੇਰਾ ਇੱਕ ਹੋਰ ਸਵਾਲ ਆ ਕਿ ਜਿੱਦਾਂ ਤੁਸੀਂ ਦੱਸਿਆ ਕਿ ਫਿਰ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਪਿੰਡਾਂ ਨੂੰ ਬਦਕਿਸਮਤੀ ਹੈ ਇਹਨਾਂ ਦੀ, ਕੀ ਜਿਹੜੀਆਂ ਹੋਰ ਸਰਹੱਦਾਂ ਆ ਉੱਧਰ ਦੀ ਕਦੀ ਕੋਈ ਅਟੈਕ ਨਹੀਂ ਹੋਇਆ? ਇੱਧਰ ਪੰਜਾਬ ਵਾਲਾ ਤਾਂ ਮੈਂ ਸੁਣਿਆ ਕਈ ਵਾਰੀ। ਦੇਖੋ ਇਹ ਕੋਈ ਸਿਰਫ ਇਹ ਨਹੀਂ ਹੈਗਾ ਕਿ ਸੂਬੇ ਦੀ ਅਖਬਾਰਾਂ, ਕਿਉਂਕਿ ਇਹ ਤਾਂ ਯੋਗੋ ਆ ਜੀ, ਤੁਹਾਨੂੰ ਹਰ ਜਗ੍ਹਾ ਦੇ ਉੱਤੇ ਜਿਹੜਾ ਜੀ ਇਨਫੋਰਮੇਸ਼ਨ ਜਿਹੜੀ ਉਹ ਲੈਣੀ ਪੈਂਦੀ ਹੈ। ਚਾਹੇ ਅੱਜ ਕੱਲ ਨੈਟ ਦੇ ਰਾਹੀਂ ਜਿਹੜੇ ਪਾਕਿਸਤਾਨੀ ਚੈਨਲਾਂ ਦੇ ਉੱਤੇ ਚੱਲ ਰਹੀ ਬਹਿਸ ਹੈ ਉਹ ਕੋਈ ਖਬਰਾਂ ਪੜ੍ਹੀਆਂ ਨਹੀਂ ਜੀ, ਉਹ ਸੁਣੀ ਹੋਈ ਬਹਿਸ ਹੈ, ਉਹ ਵੀ ਜਾਣਕਾਰੀ ਰੱਖ ਰਹੇ ਆ ਜੀ ਨੈਸ਼ਨਲ ਪੱਧਰ ਦੇ ਉੱਤੇ ਬਿਨਾਂ ਕਿਸੇ ਸ਼ੱਕ ਦੇ ਜੀ। ਨੈਸ਼ਨਲ ਪੱਧਰ ਦੇ ਉੱਤੇ ਜਿਹੜੇ ਬਾਰਡਰ ਨੇ, ਸਰਹੱਦਾਂ ਨੇ, ਉਹ ਕਿੱਥੇ ਕਿੱਥੇ ਲੱਗਦੀਆਂ ਨੇ ਸਭ ਨੂੰ ਜਿਹੜਾ ਜੀ ਉਹ ਪਤਾ। ਪਰ ਇੰਨੀ ਚੌਕਸੀ ਜਿਹੜੀ ਆ ਮੁੱਖ ਮੰਤਰੀ ਵੀ ਜਾ ਰਹੇ ਨੇ, ਚਲੋ ਚੰਗੀ ਗੱਲ ਆ, ਤਸੱਲੀ ਦੇਣ ਦੇ ਵਾਸਤੇ ਜਾ ਰਹੇ ਆ। ਸਰਹੱਦੀ ਪਿੰਡਾਂ ਦੇ ਜਿਹੜੇ ਲੋਕ ਆ ਜਿੰਨੇ ਡਰਾਏ ਪੰਜਾਬ ਦੇ ਵਿੱਚ ਜਾਂਦੇ ਆ ਜੀ ਸਮੇਂ ਦੇ ਉੱਤੇ, ਜਾਂ ਆਪਾਂ ਜਿਹੜਾ ਜੀ 65 ਵਾਲੀ ਜੰਗ ਅਸੀਂ ਤਾਂ ਚਲੋ ਸੁਣੀ ਆ, 71 ਵਾਲੀ ਜੰਗ ਆ ਉਹਦੇ ਬਾਰੇ ਜਿਹੜਾ ਦੇਖੀਏ ਨੁਕਸਾਨ ਕਿਹਦਾ ਹੋਇਆ ਜੀ, ਉਹਨਾਂ ਜੰਗਾਂ ਦੇ ਵਿੱਚ ਵੀ ਨੁਕਸਾਨ ਕਿਹਦਾ ਹੋਇਆ। ਇਸ ਕਰਕੇ ਜਿਹੜਾ ਜੀ ਜੇ ਅੱਜ ਕੋਈ ਦੁਆ ਗੋ ਹੈ, ਜੇ ਕੋਈ ਅਰਦਾਸ ਜਿਹੜੇ ਜੀ ਉਹ ਕਰ ਰਹੇ ਉਹ ਪੰਜਾਬ ਦੇ ਸਰਹੱਦੀ ਪਿੰਡਾਂ ਵਾਲੇ, ਪੰਜਾਬ ਵਾਲੇ ਨੇ, ਮੈਂ ਤਾਂ ਇਹ ਕਹੂੰਗਾ ਪੰਜਾਬ ਵਾਲੇ ਨੇ, ਕਿਉਂਕਿ ਇਹ ਜੰਗ ਇਸ ਕਰਕੇ ਨਹੀਂ ਚਾਹੁੰਦੇ, ਇਹਨਾਂ ਨੇ ਜੰਗਾਂ ਵੇਖੀਆਂ ਨੇ। ਜੰਗ ਚਾਹੁੰਦੇ ਕੌਣ ਹੈ? ਜਿਨ੍ਹਾਂ ਨੇ ਜੰਗ ਨਹੀਂ ਵੇਖੀ ਜਾਂ ਜਿਨ੍ਹਾਂ ਨੇ ਪਿੰਡੇ ਤੇ ਨਹੀਂ ਹੰਢਾਈ। ਬਿਲਕੁਲ ਬਿਲਕੁਲ, ਉਹੀ ਲੱਡੂ ਖਾ ਰਹੇ ਆ, ਇੱਕ ਦੂਸਰੇ ਨੂੰ ਖਿਲਾ ਰਹੇ ਆ ਜੀ। ਤੇ ਅੱਗੇ ਵਿਧਾਨ ਸਭਾ ਦੀ ਜੇ ਗੱਲ ਕਰੀਏ ਹੁਣ, ਕਿ ਆਪਾਂ ਕਵਰ ਵੀ ਬਹੁਤ ਕੁਛ ਕੀਤਾ ਆ ਵੀ ਜਿੰਨੇ ਦਿਨ ਉੱਥੇ ਜੋ ਕੁਛ ਚੱਲਦਾ ਰਿਹਾ ਆ, ਪਰ ਬਹੁਤਾ ਸਾਰਾ ਸਮਾਂ ਇਸ ਤਰ੍ਹਾਂ ਲੱਗਦਾ ਕਿ ਇੱਕ ਦੂਜੇ ਤੇ ਦੂਸ਼ਣਬਾਜ਼ੀ ਲੱਗਦੀ ਰਹੀ ਹੈ। ਬਿਲਕੁਲ ਜੀ, ਬਹੁਤਾ ਸਮਾਂ ਜਿਹੜਾ ਸੀਗਾ ਬਜਟ ਸੈਸ਼ਨ ਵਾਲਾ ਸਿਆਸੀ ਧਿਰਾਂ ਦੀ ਲੜਾਈ, ਜਨਤਕ ਮੁੱਦਿਆਂ ਦੇ ਉੱਤੇ ਚਰਚਾ ਨਹੀਂ ਹੋਈ। ਮੈਂ ਤੂੰ ਜਿਹੜੀ ਜੀ ਨਿੱਜੀ ਦੂਸ਼ਣਬਾਜ਼ੀ ਉਹਦੇ ਵਿੱਚ ਹੀ ਜਿਹੜੀ ਜੀ ਉਹ ਬਹੁਤੀ ਰਹਿ ਗਈ। ਬਜਟ ਸੈਸ਼ਨ ਦੇ ਦੌਰਾਨ
ਅਹਿਮ ਮੌਕਿਆਂ ਦੇ ਉੱਤੇ ਮੁਖੀ ਸਦਨ ਚੋਂ ਗੈਰ ਹਾਜ਼ਰ ਰਹੇ। ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਕੋਈ ਵਿਚਾਰ ਚਰਚਾ ਨਾ ਹੋਣ ਤੇ ਵੀ ਹਾਕਮ ਧਿਰ ਦੇ ਗੰਭੀਰ ਨਾ ਹੋਣ ਦੀ ਗਵਾਹੀ ਜਿਹੜੀ ਕਿ ਉਹ ਭਰੀ। ਬਜਟ ਸੈਸ਼ਨ ਦੇ ਜ਼ਿਆਦਾਤਰ ਦਿਨਾਂ ਦੇ ਵਿੱਚ ਜਿਹੜੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਦਰਮਿਆਨ ਸ਼ਬਦੀ ਜੰਗ ਜਿਹੜੀ ਦੀ ਉਹ ਛਿੜੀ ਰਹੀ। ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਤੇ ਹਮਲਾ ਕਰਨ ਦਾ ਕੋਈ ਮੌਕਾ ਖੁੰਝਣ ਨਹੀਂ ਦਿੱਤਾ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਉਹਦੀ ਭਾਸ਼ਾ ਦੇ ਵਿੱਚ ਹੀ ਜਵਾਬ ਦੇਣ ਦਾ ਹਰ ਜਗ੍ਹਾ ਯਤਨ ਜਿਹੜਾ ਜੀ ਉਹ ਕੀਤਾ। ਬਜਟ ਦੇ ਆਖਰੀ ਦਿਨ ਵੀ ਦੋਵਾਂ ਆਗੂਆਂ ਦੀ ਦੂਸ਼ਣਬਾਜ਼ੀ ਤੇ ਪੋਤੜੇ ਫਰੋਲਣ ਦੀ ਸਿਆਸਤ ਜਿਹੜੀ ਦੀ ਉਹ ਰਹੀ। ਆਖਰੀ ਦਿਨ ਬਾਦਲ ਪਰਿਵਾਰ ਦੇ ਦੋ ਅਹਿਮ ਮੈਂਬਰਾਂ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਦੇ ਦਰਮਿਆਨ ਤਲਖੀ ਹੋਈ। ਇਹ ਪਹਿਲੀ ਵਾਰੀ ਸਦਨ ਦੇ ਵਿੱਚ ਜਿਹੜਾ ਜੀ ਉਹ ਆਮੋ ਸਾਹਮਣੇ ਭਿੜੇ ਔਰ ਉੱਥੋਂ ਜਿਹੜਾ ਜੀ ਇਹ ਲੱਗਦਾ ਹੈ ਕਿ ਸ਼ਰੀਕੇਬਾਜ਼ੀ ਜਿਹੜੀ ਹੈ ਜੀ ਉਹ ਕੇਸ ਪੱਧਰ ਤੱਕ ਇਸ ਪਰਿਵਾਰ ਦੇ ਵਿੱਚ ਜਿਹੜੀ ਹੈ ਜੀ ਉਹ ਚਲੀ ਗਈ ਹੋਈ ਆ। 2 ਸਾਲ ਪਹਿਲਾਂ ਸੱਤਾ ਦੇ ਵਿੱਚ ਆਈ ਕੈਪਟਨ ਸਰਕਾਰ ਜਿਹੜੀ ਹੈ ਜੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਖਰੀ ਉਤਰਨ ਦੇ ਵਿੱਚ ਕਾਮਯਾਬ ਨਹੀਂ ਹੋਈ। ਸਰਕਾਰ ਦੀ ਕਾਰਗੁਜ਼ਾਰੀ ਜਨਤਕ ਮੁੱਦਿਆਂ ਦੀ ਗੱਲ ਹੋਵੇ ਤਾਂ ਲੋਕ ਮਸਲਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਕਾਂਗਰਸ ਦੇ ਆਗੂ ਜਿਹੜੇ ਸੀਗੇ ਜੀ ਉਹ ਮੁੱਖ ਮੰਤਰੀ ਹੋਰਾਂ ਦੇ ਉੱਤੇ ਅਲੋਪ ਰਹਿਣ ਦੇ ਦੋਸ਼ ਲਾਉਂਦੇ ਰਹੇ। ਇਹਦਾ ਝਲਕਾਰਾ ਮੁੱਖ ਮੰਤਰੀ ਵੱਲੋਂ ਆਪਣੀ ਪਾਰਟੀ ਦੇ ਵਿਧਾਇਕਾਂ ਨਾਲ ਕੀਤੀਆਂ ਮੀਟਿੰਗਾਂ ਦੇ ਦੌਰਾਨ ਵੀ ਵੇਖਣ ਨੂੰ ਮਿਲਿਆ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਆਪ ਤੇ ਅਕਾਲੀ ਦਲ ਨੇ ਜਨਤਕ ਮੁੱਦਿਆਂ ਤੇ ਆਵਾਜ਼ ਬੁਲੰਦ ਕਰਨ ਦੇ ਦਾਅਵੇ ਤਾਂ ਕੀਤੇ ਪਰ ਇਹ ਹਕੀਕਤ ਦੇ ਵਿੱਚ ਤਬਦੀਲ ਨਹੀਂ ਹੋਏ। ਪੰਜਾਬ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਰੇਤ ਬੱਜਰੀ ਤੇ ਮਾਈਨਿੰਗ ਦਾ ਮੁੱਦਾ ਪਿਛਲੀ ਸਰਕਾਰ ਨਾਲੋਂ ਵੀ ਗੰਭੀਰ ਹੋ ਗਿਆ। ਹਾਕਮ ਪਾਰਟੀ ਦੇ ਆਗੂਆਂ ਤੇ ਨਜਾਇਜ਼ ਮਾਈਨਿੰਗ ਨਾਲ ਜੁੜੇ ਬੰਦਿਆਂ ਦੀ ਪੁਸ਼ਤ ਪਨਾਹੀ ਦੇ ਦੋਸ਼ ਲੱਗ ਰਹੇ ਆ। ਨਸ਼ਾ ਤਸਕਰੀ ਨੂੰ ਸਰਕਾਰ ਬਣਨ ਦੇ 4 ਹਫ਼ਤਿਆਂ ਦੇ ਅੰਦਰ ਤਾਂ ਕੀ ਠੱਲ ਪੈਣੀ ਸੀ ਜੀ। ਇਸ ਕਾਰੋਬਾਰ ਦੇ ਨਾਲ ਜੁੜੀ ਕੋਈ ਵੱਡੀ ਮੱਛੀ ਨਹੀਂ ਫੜੀ ਗਈ। ਸਭ ਤੋਂ ਵੱਡਾ ਮੁੱਦਾ ਜਨਵਰੀ 'ਚ ਹੋਈਆਂ ਜਿਹੜੀਆਂ ਪੰਚਾਇਤ ਚੋਣਾਂ ਦੇ ਦੌਰਾਨ ਹਾਕਮ ਪਾਰਟੀ ਦੇ ਵਿਧਾਇਕਾਂ ਤੇ ਆਪਣੇ ਪਸੰਦੀਦਾ ਵਿਅਕਤੀਆਂ ਨੂੰ ਸਰਪੰਚ ਬਣਾਉਣ ਲਈ ਬੋਲੀ ਲਾ ਕੇ ਹਰ ਤਰ੍ਹਾਂ ਦਾ ਹੱਥ ਕੰਡਾ ਅਪਣਾਉਣ ਦੇ ਦੋਸ਼ ਲੱਗੇ। ਪੰਜਾਬ ਦਾ ਮਾਲੀ ਸੰਕਟ ਵੱਧ ਗਿਆ। ਇਹਨਾਂ ਮੁੱਦਿਆਂ ਦੇ ਉੱਤੇ ਸਰਕਾਰ ਦੀ ਜਵਾਬਦੇਹੀ ਬਣਦੀ ਸੀ। ਵਿਰੋਧੀ ਧਿਰ ਅਜਿਹੀ ਜਵਾਬਦੇਹੀ ਜਿਹੜੀ ਜੀ ਉਹ ਨਹੀਂ ਬਣਾ ਸਕੀ। ਪੰਜਾਬ ਦੀ ਵਿਰੋਧੀ ਧਿਰ ਕਈ ਧੜਿਆਂ ਦੇ ਵਿੱਚ ਵੰਡੀ ਹੋਣ ਕਰਕੇ ਹਾਕਮਾਂ ਨੂੰ ਮੌਜਾਂ ਜਿਹੜੀਆਂ ਦੀ ਉਹ ਲੱਗੀਆਂ ਰਹੀਆਂ। ਜਿਹੜੇ ਆਪ ਦੇ ਵੱਲੋਂ ਸਹਿਯੋਗ ਦੇ ਕੇ ਸਰਕਾਰ ਨੂੰ ਘੇਰਨ ਦੀ ਥਾਂ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਹਿਸਾਬ ਮੰਗਣ ਦਾ ਯਤਨ ਜਿਹੜਾ ਜੀ ਉਹ ਕੀਤਾ ਜਾਂਦਾ ਰਿਹਾ। ਆਪ ਨੇ ਜਦੋਂ ਕਿਸੇ ਮੁੱਦੇ ਤੇ ਰੌਲਾ ਪਾਇਆ ਤਾਂ ਅਕਾਲੀ ਦਲ ਤੇ ਭਾਜਪਾ ਦੂਰ ਆਪ ਦੇ ਬਾਗੀ ਵਿਧਾਇਕ ਵੀ ਜਿਹੜੇ ਜੀ ਉਹ ਆਪਣੇ ਸਾਥੀਆਂ ਦੇ ਨਾਲ ਨਹੀਂ ਖੜੇ ਹੋਏ। ਜਿਹੜੇ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਧੜੇ ਦੇ ਨਾਲ ਸੀ ਜੀ ਉਹ ਇਸ ਕਿੜ ਦੇ ਵਿੱਚ ਜਿਹੜਾ ਜੀ ਉਹ ਬੈਠੇ ਰਹੇ ਕਿ ਅਸੀਂ ਤਾਂ ਇਹਨਾਂ ਨਾਲੋਂ ਵੱਖਰੇ ਹੋ ਗਏ। ਇਸ ਕਰਕੇ ਉਹਨਾਂ ਨੇ ਜਿਹੜਾ ਜੀ ਉਹ ਸਾਥ ਨਹੀਂ ਦਿੱਤਾ। ਪਹਿਲਾਂ ਵੀ ਗੱਲ ਜਿਹੜੀ ਉਹ ਕੀਤੀ ਕਿ ਜਿਹੜੀ ਮਜ਼ਬੂਤ ਧਿਰ ਆ ਉਹ ਸਰਕਾਰ ਨਾਲੋਂ ਵੀ ਜ਼ਿਆਦਾ ਜਿਹੜੀ ਉਹ ਜ਼ਰੂਰਤ ਹੁੰਦੀ ਆ। ਪਰ ਪਹਿਲੀ ਵਾਰੀ ਬਹੁਤੇ ਜਿਹੜੇ ਜੀ MLA ਬਣ ਕੇ ਆਏ ਆਮ ਆਦਮੀ ਪਾਰਟੀ ਦੇ ਇਹ ਜਿਹੜੇ ਲੋਕ ਜਿਹੜੇ ਆਪਣੀ ਦੀ ਕਿੜ ਕਰਕੇ ਵਿਰੋਧੀ ਧਿਰ ਦਾ ਰੋਲ ਜਿਹੜਾ ਜੀ ਉਹ ਨਿਭਾਉਣ ਦੇ ਵਿੱਚ ਫੇਲ ਹੁੰਦੇ ਨਜ਼ਰ ਆ ਰਹੇ ਆ। ਸ਼ਾਇਦ ਜਦੋਂ ਕਿਤੇ ਇਤਿਹਾਸ ਜਿਹੜਾ ਜੀ ਆਪਣੇ ਆਪ ਨੂੰ ਲਿਖੂਗਾ ਉਦੋਂ ਇਹ ਲੋਕ ਵੀ ਜਿਹੜੇ ਜੀ ਇਹਨਾਂ ਦੀ ਜਵਾਬਦੇਹੀ ਵੀ ਬਣੂਗੀ ਕਿ ਲੋਕਾਂ ਨੇ ਇਹਨਾਂ ਨੂੰ ਚੁਣ ਕੇ ਭੇਜਿਆ ਸੀਗਾ 5 ਸਾਲ ਦੇ ਵਾਸਤੇ ਲੋਕ ਮੁੱਦੇ ਉਠਾਉਣ ਦੇ ਵਾਸਤੇ। ਪਰ ਇਹ ਨਿੱਜੀ ਕਿੜਾਂ ਦੇ ਵਿੱਚ ਜਿਹੜਾ ਜੀ ਉਹ ਉਲਝ ਕੇ ਰਹਿ ਗਏ। ਤੋ ਜਿਹੋ ਜੀ ਵਿਰੋਧੀ ਧਿਰ ਦੀ ਸੀ ਉਹ ਉਮੀਦ ਦੇ ਉੱਤੇ ਖਰੀ ਨਹੀਂ ਉਤਰੀ। ਬਿਲਕੁਲ ਜੀ ਬਿਲਕੁਲ ਕੁਛ ਨਹੀਂ ਹੋ ਸਕਦਾ ਲੋਕਾਂ ਲਈ ਵੀ। ਤੇ ਅੱਗੇ ਆਪਾਂ ਫਿਰ ਹੁਣ ਬਾਈਬਲ ਕਲਾਂ ਤੇ ਬਰਗਾੜੀ ਵੱਲ ਮੁੜਦੇ ਹਾਂ ਜੀ, ਜਿੱਥੇ ਲੋਕਾਂ ਦੀ ਪੁੱਛ ਗਿੱਛ ਹੋ ਰਹੀ ਆ। ਗੋਲੀ ਚਲਾ ਦਿੱਤੀ ਗਈ ਸੀਗੀ ਤੇ ਸਾਬਕਾ ਵਿਧਾਇਕ ਮਨਤਾਰ ਬਰਾੜ ਤੋਂ ਅੱਜ ਪੁੱਛ ਗਿੱਛ ਹੋਵੇਗੀ। ਬਿਲਕੁਲ ਜੀ। ਐਕਚੁਅਲੀ ਜਿਹੜੇ ਸਾਬਕਾ DGP ਨੇ ਸੁਮੇਧ ਸੈਣੀ ਹੋਰੀ ਉਹ ਆਪਣੇ ਗਲੋਂ ਗਲਾਵਾਂ ਲਾ ਕੇ 2 ਬੰਦਿਆਂ ਤੇ ਸੁੱਟ ਗਏ ਆ। ਗਗਨਦੀਪ ਸਿੰਘ ਬਰਾੜ ਜਿਹੜੇ OSD ਸਨ ਉਦੋਂ ਮੁੱਖ ਮੰਤਰੀ ਦੇ, ਤੇ ਦੂਸਰੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ। ਜਿਹੜੇ ਸੂਤਰਾਂ ਦੀ ਜਾਣਕਾਰੀ ਹੈ ਜੀ ਉਹਦੇ ਮੁਤਾਬਕ ਮਨਤਾਰ ਸਿੰਘ ਬਰਾੜ ਨੂੰ ਸੱਦਿਆ ਗਿਆ ਅੱਜ SIT ਦੇ ਵੱਲੋਂ। ਮਨਤਾਰ ਸਿੰਘ ਬਰਾੜ ਪਹਿਲੀ ਵਾਰੀ ਪੇਸ਼ ਨਹੀਂ ਹੋ ਰਿਹਾ SIT ਦੇ ਮੂਹਰੇ, ਉਹ ਜਿਹੜੇ ਜੀ ਦੂਸਰੀ ਵਾਰੀ ਪੇਸ਼ ਹੋ ਰਿਹਾ ਕਿਉਂਕਿ ਹੁਣ ਜਿਹੜੀਆਂ ਚੀਜ਼ਾਂ ਜੁੜੀਆਂ ਨੇ ਆ ਕੇ ਉਹ ਮਨਤਾਰ ਬਰਾੜ ਦੇ ਨਾਲ ਜੁੜਦੀਆਂ ਨੇ ਕਿਉਂਕਿ ਉਹਨੇ ਗੱਲਬਾਤ ਜਿਹੜੀ ਸੀ ਇੱਥੇ ਆਪਣੇ ਫੋਨ ਦੇ ਰਾਹੀਂ ਕੀਤੀ ਗਗਨਦੀਪ ਸਿੰਘ ਬਰਾੜ ਦੇ ਨਾਲ। ਅੱਗੋਂ ਜਿਹੜਾ ਗਗਨਦੀਪ ਬਰਾੜ ਸੀਗਾ ਜੀ ਉਹ ਮੁੱਖ ਮੰਤਰੀ ਹੋਰਾਂ ਦੀ ਡਿਪਟੀ ਮੁੱਖ ਮੰਤਰੀ ਹੋਰਾਂ ਦੀ ਕਿਹਦੀ ਗੱਲ ਕਰਾਉਂਦਾ ਰਿਹਾ DGP ਦੇ ਨਾਲ, ਇਹ ਅਜੇ ਸਟੇਟ ਦੇ ਕੋਲੇ ਜਿਹੜੀ ਜਾਣਕਾਰੀ ਹੈ ਇਹ ਉਹਦੇ ਵਿੱਚ ਸ਼ਾਮਲ ਹੈ। ਉਧਰ ਇਸ ਤੋਂ ਪਹਿਲਾਂ ਜਿਹੜਾ ਜੀ SIT ਦੇ ਮੂਹਰੇ SP ਬਿਕਰਮਜੀਤ ਸਿੰਘ
ਤੇ ਥਾਣਾ ਬਾਜਾਖਾਨਾ ਦੇ ਸਾਬਕਾ SHO ਅਮਰਜੀਤ ਸਿੰਘ ਕੁਲਾਰ ਪੁੱਛਗਿੱਛ ਦੇ ਵਾਸਤੇ ਪੇਸ਼ ਹੋਏ ਔਰ ਦੋਵੇਂ ਪੁਲਿਸ ਅਧਿਕਾਰੀਆਂ ਨੂੰ ਜਾਂਚ ਟੀਮ ਗ੍ਰਿਫਤਾਰ ਕਰਨਾ ਚਾਹੁੰਦੀ ਸੀ, ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੋਵੇਂ ਪੁਲਿਸ ਅਧਿਕਾਰੀਆਂ ਨੂੰ 21 ਮਈ ਤੱਕ ਪੇਸ਼ਗੀ ਜ਼ਮਾਨਤ ਦਿੱਤੀ ਹੋਈ ਆ, ਜਿਹਦੇ ਕਰਕੇ ਜਾਂਚ ਟੀਮ ਸਾਹਮਣੇ ਪੇਸ਼ ਹੋਣ ਤੋਂ ਬਾਅਦ ਦੋਵੇਂ ਪੁਲਿਸ ਅਧਿਕਾਰੀ ਜਿਹੜਾ ਜੀ ਉਹ ਵਾਪਸ ਚਲੇ ਗਏ। ਜਾਂਚ ਟੀਮ ਨੇ SP ਬਿਕਰਮਜੀਤ ਸਿੰਘ ਖਿਲਾਫ ਪੁਖਤਾ ਸਬੂਤ ਤੇ ਗਵਾਹ ਇਕੱਠੇ ਕੀਤੇ ਆ। ਅਗਲੇ ਦਿਨਾਂ ਦੇ ਵਿੱਚ ਬਿਕਰਮਜੀਤ ਸਿੰਘ ਦੀ ਜ਼ਮਾਨਤ ਰੱਦ ਕਰਾਉਣ ਲਈ SIT ਜਿਹੜੀ ਉਹ ਹਾਈ ਕੋਰਟ ਜਾਊਗੀ। ਸੂਤਰ ਜਿਹੜੇ ਆ ਜੀ ਉਹ ਦੱਸਦੇ ਆ ਕਿ 2 ਸਿੱਖ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਖੁਦ ਨੂੰ ਕਾਨੂੰਨੀ ਪ੍ਰਕਿਰਿਆ ਤੋਂ ਬਚਾਉਣ ਲਈ ਪੁਲਿਸ ਦੀ ਇੱਕ ਜਿਪਸੀ ਫਰੀਦਕੋਟ ਦੇ ਇੱਕ ਕਾਂਗਰਸੀ ਆਗੂ ਦੇ ਫਾਰਮ ਹਾਊਸ ਤੇ ਲਿਆਂਦੀ। ਉੱਥੇ ਇਸ ਜਿਪਸੀ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ। ਪੁਲਿਸ ਨੇ ਪਿੰਡ ਬੁਰਜ ਮਸਤਾ ਦੇ ਉਸ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਜਿਹਦੀ ਰਾਈਫਲ ਇਸ ਕੰਮ ਲਈ ਵਰਤੀ ਗਈ ਸੀ। ਜਾਂਚ ਟੀਮ ਨੂੰ ਬਿਕਰਮਜੀਤ ਸਿੰਘ ਖਿਲਾਫ 2 ਗਵਾਹ ਮਿਲੇ ਆ। ਜਾਂਚ ਟੀਮ ਨੇ ਇਹਨਾਂ ਗਵਾਹਾਂ ਦੇ ਬਿਆਨ ਜਿਹੜੇ ਜੀ ਉਹ ਲਿਖੇ ਆ। ਫਰੀਦਕੋਟ ਦੇ ਜਿਹੜੇ ਵਿਵਾਦਾਂ ਵਿੱਚ ਘਿਰੇ ਵਕੀਲ ਇੱਕ ਹੈ, ਉਹਨੂੰ ਵੀ ਪੁਲਿਸ ਨੇ ਦੋਸ਼ੀ ਨਾਮਜ਼ਦ ਕਰਨ ਦੀ ਥਾਂ ਪੁਲਿਸ ਦੇ ਖਿਲਾਫ ਗਵਾਹ ਜਿਹੜਾ ਜੀ ਉਹ ਬਣਾ ਲਿਆ। ਇਹ ਪ੍ਰਧਾਨ ਦਾ ਨਜ਼ਦੀਕੀ ਹੈ ਜੀ ਔਰ ਇਹ ਵਕੀਲ ਜਿਹੜਾ ਕਾਂਗਰਸ ਤੇ ਅਕਾਲੀ ਆਗੂਆਂ ਦਾ ਕਾਫੀ ਨਜ਼ਦੀਕੀ ਆ, ਜਿਹਦੇ ਫਾਰਮ ਹਾਊਸ ਦੇ ਵਿੱਚ ਜਿਪਸੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ, ਉਹ ਫਾਰਮ ਹਾਊਸ ਵੀ ਇਸੇ ਵਕੀਲ ਦਾ ਹੈ। ਜਿਹੜੀ ਜਾਂਚ ਟੀਮ ਹੈ ਜੀ ਇਹਦੇ ਕੋਲ ਹੁਣ 30 ਦਿਨ ਦਾ ਸਮਾਂ ਬਚਿਆ। ਇਹਦੇ ਦੌਰਾਨ ਅਦਾਲਤ ਦੇ ਵਿੱਚ ਜਿਹੜਾ ਜੀ ਦੋਸ਼ ਪੱਤਰ ਪੇਸ਼ ਕਰਨੇ ਲਾਜ਼ਮੀ ਨੇ। ਪੁਲਿਸ ਅਧਿਕਾਰੀਆਂ ਤੋਂ ਜਿਹੜੇ ਜੀ DIG ਅਮਰਪਾਲ ਸਿੰਘ ਚਹਿਲ ਨੇ ਪੁੱਛਗਿੱਛ ਕੀਤੀ ਔਰ ਅਜੇ ਕੁਝ ਦੱਸਿਆ ਨਹੀਂ ਗਾ ਜੀ ਇਹਦੇ ਬਾਰੇ। ਉਧਰ ਜਿਹੜਾ ਪਰਮਰਾਜ ਸਿੰਘ ਉਮਰਾ ਨੰਗਲ ਸੀਗਾ, ਕਿਉਂਕਿ ਉਹਦਾ ਖਤਮ ਹੋ ਗਿਆ ਜੀ ਰਿਮਾਂਡ, ਤੇ ਉਹਨੂੰ ਜਿਹੜਾ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਜੀ ਔਰ ਫਰੀਦਕੋਟ ਨਹੀਂ ਰੱਖਿਆ ਗਿਆ ਬਲਕਿ ਇੱਥੇ ਪਟਿਆਲੇ ਜਿਹੜਾ ਜੀ ਲੈ ਆਂਦਾ ਗਿਆ ਜੇਲ੍ਹ ਦੇ ਵਿੱਚ। ਇੱਥੇ MP ਹਾਤਾ ਜਿੱਥੇ ਪਹਿਲਾਂ ਹੀ ਚਰਨਜੀਤ ਸਿੰਘ ਸ਼ਰਮਾ ਜਿਹੜਾ ਜੀ ਇਸ ਹਾਤੇ ਦੇ ਵਿੱਚ ਉਹਨੂੰ ਰੱਖਿਆ ਗਿਆ ਔਰ ਇਹ ਜਿਹੜਾ ਜੀ ਕਿਹਾ ਜਾ ਰਿਹਾ ਕਿ ਜਿਹੜੇ IG ਉਮਰਾ ਨੰਗਲ ਹੈ, ਪਰਮਰਾਜ ਉਮਰਾ ਨੰਗਲ, ਉਹਦੇ ਕੋਲੋਂ ਕਾਫੀ ਅਹਿਮ ਖੁਲਾਸੇ ਜਿਹੜੇ ਆ ਜੀ ਉਹ SIT ਨੇ ਕਰਵਾਏ ਆ। ਜਿਹੜੇ 2 ਗਵਾਹ ਫਰੀਦਕੋਟ ਡਿਸਟ੍ਰਿਕਟ ਦੇ ਨਾਲ ਸੰਬੰਧਿਤ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਜੀ, ਉਹ ਇਹਦੇ ਤੋਂ ਜਾਣਕਾਰੀ ਤੋਂ ਬਾਅਦ ਹੀ ਜਿਹੜੇ ਆ ਜੀ ਸ਼ਾਮਲ ਕੀਤੇ ਆ ਇਹਦੇ ਵਿੱਚ, ਜਿਨ੍ਹਾਂ ਸਾਹਮਣੇ ਪੁਲਿਸ ਅਧਿਕਾਰੀਆਂ ਨੇ ਪੁਲਿਸ ਦੀ ਜਿਪਸੀ ਜਿਹੜੀ ਉਹ ਫਾਰਮ ਹਾਊਸ ਤੇ ਲਿਜਾ ਕੇ ਉਹਦੇ ਵਿੱਚ ਗੋਲੀਆਂ ਮਾਰੀਆਂ ਸੀ। ਸੋ ਕਾਫੀ ਕੁਝ ਜਿਹੜਾ ਜੀ ਉਹ ਇਹਦੇ ਤੋਂ ਵੀ ਮਿਲ ਗਿਆ ਉਹਨੂੰ SIT ਨੂੰ ਖਾਸ ਤੌਰ ਦੇ ਉੱਤੇ। ਔਰ ਅੱਜ ਦੀ ਜਿਹੜੀ ਹੈ ਜੀ ਮਨਤਾਰ ਸਿੰਘ ਬਰਾੜ ਦੀ ਜਿਹੜੀ ਪੇਸ਼ੀ, ਇਹ ਬੜੀ ਅਹਿਮ ਰਹੂਗੀ ਕਿਉਂਕਿ ਮਨਤਾਰ ਬਰਾੜ ਜਿਹੜਾ ਜੀ ਉਹ ਹਾਈ ਕੋਰਟ ਨਹੀਂ ਗਿਆ, ਉਹਦੇ ਕੋਲੇ ਅਗਾਊਂ ਜ਼ਮਾਨਤ ਨਹੀਂ ਆ। ਸੋ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਮਨਤਾਰ ਬਰਾੜ ਦੇ ਰਾਹੀਂ ਜਿਹੜੀ SIT ਆ ਉਹ ਜਿਹੜੇ ਟਿਕਾਣੇ ਦੇ ਉੱਤੇ ਪਹੁੰਚਦੀ ਆ ਜਾਂ ਨਹੀਂ ਜੀ। ਚਲੋ ਕੁਛ ਦਿਨਾਂ ਤਾਈਂ ਆ ਹੀ ਜਾਊਗਾ ਸਾਹਮਣੇ ਕੀ ਕੁਛ ਹੋ ਰਿਹਾ। ਤੇ ਅੱਗੇ ਆਪਾਂ ਜਿਹੜਾ ਮਹਾਗਠਜੋੜ ਹੋਣਾ ਸੀ ਟਕਸਾਲੀ ਆਗੂਆਂ ਦੀ ਜੇ ਗੱਲ ਕਰਦੇ ਹਾਂ, ਤੇ ਬ੍ਰਹਮਪੁਰਾ ਨੇ ਕਿਹਾ ਕਿ ਗੱਠਜੋੜ ਦੇ ਵਿੱਚ ਧੜੇਬੰਦੀਆਂ ਬਹੁਤ ਹੋਣ ਕਰਕੇ ਅਸੀਂ ਇੱਕ ਪਾਸੇ ਹੋਏ ਹਾਂ। ਦੇਖੋ ਅਜੇ ਵੀ ਇਹ ਸਾਰਾ ਜਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਚੱਲ ਰਿਹਾ, 9 ਉਮੀਦਵਾਰ ਜਿਹੜਾ ਜੀ ਦਾ ਐਲਾਨ ਦਿੱਤੇ ਗਏ ਆ, ਇਸ ਕਰਕੇ ਕਿ ਅੱਗੋਂ ਸ਼ਾਇਦ ਗੱਠਜੋੜ ਦਾ ਜਿਹੜਾ ਜੀ ਉਹ ਨੁਕਸਾਨ ਜ਼ਿਆਦਾ ਜਿਹੜਾ ਉਹ ਨਾ ਹੋਵੇ। ਇਹ 9 ਉਮੀਦਵਾਰ ਜਿਹੜੇ ਡੈਮੋਕ੍ਰੈਟਿਕ ਅਲਾਇੰਸ ਹੈ ਉਹਨੇ ਐਲਾਨੇ ਆ। ਬਸਪਾ ਦੇ ਪੰਜਾਬ ਦੇ ਪ੍ਰਧਾਨ ਰਸਪਾਲ ਸਿੰਘ ਰਾਜੂ ਨੇ ਅਨੰਦਪੁਰ ਸਾਹਿਬ ਤੇ ਹਲਕੇ ਉੱਤੇ ਆਪਣਾ ਦਾਅਵਾ ਜਿਹੜਾ ਜੀ ਉਹ ਪੇਸ਼ ਕੀਤਾ, ਜਿਹਦੇ ਕਰਕੇ ਕਿਹਾ ਗਿਆ ਕਿ ਅਕਾਲੀ ਦਲ ਟਕਸਾਲੀ ਦੇ ਨਾਲ ਇਹਨਾਂ ਦੀ ਗੱਲਬਾਤ ਜਿਹੜੀ ਜੀ ਉਹ ਟੁੱਟ ਗਈ, ਕਿਉਂਕਿ ਅਕਾਲੀ ਦਲ ਟਕਸਾਲੀ ਨੇ ਵੀਰ ਦਵਿੰਦਰ ਸਿੰਘ ਹੋਰਾਂ ਨੂੰ ਜਿਹੜਾ ਸੀਗਾ ਜੀ ਉਹ ਐਲਾਨ ਦਿੱਤਾ ਅਨੰਦਪੁਰ ਸਾਹਿਬ ਤੋਂ। ਇਹਨਾਂ ਦੀ ਜਿਹੜੀ ਗੱਲਬਾਤ ਆ ਜੀ ਉਹ ਇਨਸਾਫ ਮੋਰਚੇ ਦੇ ਨਾਲ ਵੀ ਟਿਕਟਾਂ ਦੀ ਵੰਡ ਨੂੰ ਲੈ ਕੇ ਚੱਲੀ ਸੀ, ਪਰ ਦਾਲ ਜਿਹੜੀ ਦੀ ਉਹ ਗਲੀ ਨਹੀਂ। ਸੁਖਪਾਲ ਸਿੰਘ ਖਹਿਰਾ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਜਿਹੜੇ ਸਿਮਰਜੀਤ ਸਿੰਘ ਬੈਂਸ ਨੇ, ਉਹਨਾਂ ਨੂੰ ਇਹ ਆਸ ਸੀਗੀ ਜੀ ਕਿ ਬਰਗਾੜੀ ਇਨਸਾਫ ਮੋਰਚੇ ਵਿਚਲੀਆਂ ਸਿਆਸੀ ਧਿਰਾਂ ਦੇ ਨਾਲ ਸਾਂਝ ਪਾ ਕੇ ਉਹ ਪੰਜਾਬ ਦੇ ਵਿੱਚ ਤੀਜਾ ਫਰੰਟ ਉਸਾਰ ਲੈਣਗੇ, ਪਰ ਜਦੋਂ ਗੱਲ ਟਿਕਟਾਂ ਦੀ ਆਈ ਤਾਂ ਇਹ ਆਗੂ ਏਕਤਾ ਜਿਹੜੀ ਸੀ ਉਹ ਭੁੱਲ ਗਏ। ਜਿਹੜੇ ਇਨਸਾਫ ਮੋਰਚੇ ਦੀ ਇੱਕ ਮੁੱਖ ਸਿਆਸੀ ਧਿਰ ਹੈ ਯੂਨਾਈਟਿਡ ਅਕਾਲੀ ਦਲ ਦੇ ਗੁਰਦੀਪ ਸਿੰਘ ਬਠਿੰਡਾ, ਉਹ ਬਠਿੰਡਾ ਤੋਂ ਚੋਣ ਲੜਨਾ ਚਾਹੁੰਦੇ ਸੀ, ਜਦੋਂ ਕਿ ਸੁਖਪਾਲ ਖਹਿਰਾ ਜਿਹੜਾ ਜੀ ਉਹ ਵੀ ਇਸੇ ਹਲਕੇ ਤੋਂ ਜਿਹੜੀ ਚੋਣ ਲੜਨੀ ਚਾਹੁੰਦੇ ਆ। ਇੱਥੇ ਇਹ ਜਿਹੜੀ ਗੱਲਬਾਤ ਟੁੱਟ ਗਈ ਔਰ ਟਕਸਾਲੀ ਦਲ ਦੇ ਨਾਲ ਇਹਨਾਂ ਦੀ ਟੁੱਟ ਗਈ ਜੀ, ਇਸ ਕਰਕੇ ਅਨੰਦਪੁਰ ਸਾਹਿਬ ਵਾਲੀ ਜਿਹੜੀ ਸੀਟ ਤੋਂ ਯੂਨਾਈਟਿਡ ਅਕਾਲੀ ਦਲ ਜਿਹੜਾ ਜੀ ਫਰੀਦਕੋਟ ਦੀ ਸੀਟ ਮੰਗ ਰਿਹਾ ਸੀ, ਪਰ ਇੱਥੇ ਕਿਉਂਕਿ ਸੁਖਪਾਲ ਖਹਿਰਾ ਹੋਰੀ ਮਾਸਟਰ ਬਲਦੇਵ ਸਿੰਘ ਨੂੰ ਅਸਤੀਫਾ ਦਵਾ ਕੇ ਜਿਹੜਾ ਜੀ ਉਹ ਲੈ ਆਏ ਆ, ਉਹਨੂੰ ਲਾਰਾ ਲਾਇਆ ਹੈ ਕਿ ਉੱਥੋਂ ਉਹਨਾਂ ਨੂੰ ਫਰੀਦਕੋਟ ਦੀ ਜਿਹੜੀ ਉਹ ਚੋਣ ਲੜਾਉਣੀ ਆ, ਉਹ ਵੀ ਉਹ ਛੱਡਣ ਦੇ ਵਾਸਤੇ ਤਿਆਰ ਨਹੀਂ ਸੀ, ਜਿਹਦੇ ਕਰਕੇ ਇਹ ਜਿਹੜੀ ਸੀ ਯੂਨਾਈਟਿਡ ਅਕਾਲੀ ਦਲ ਦੇ ਨਾਲ ਇਹਨਾਂ ਦੀ ਗੱਲਬਾਤ ਜਿਹੜੀ ਉਹ ਬਣੀ ਨਹੀਂ।
PDA ਦੇ ਵੱਲੋਂ ਜਿਹੜੀਆਂ 9 ਸੀਟਾਂ ਐਲਾਨੀਆਂ ਨੇ, ਬਸਪਾ ਨੂੰ 3, ਸ੍ਰੀ ਅਨੰਦਪੁਰ ਸਾਹਿਬ, ਜਲੰਧਰ ਤੇ ਹੁਸ਼ਿਆਰਪੁਰ ਸੀਟਾਂ ਦਿੱਤੀਆਂ ਗਈਆਂ। ਲੋਕ ਇਨਸਾਫ ਪਾਰਟੀ ਨੂੰ 3, ਲੁਧਿਆਣਾ, ਅੰਮ੍ਰਿਤਸਰ ਤੇ ਫਤਿਹਗੜ੍ਹ। ਖਹਿਰਾ ਦੀ ਜਿਹੜੀ ਪੰਜਾਬ ਏਕਤਾ ਪਾਰਟੀ ਆ ਉਹਨੂੰ 2 ਸੀਟਾਂ, ਬਠਿੰਡਾ ਤੇ ਫਰੀਦਕੋਟ। ਜਦੋਂ ਕਿ ਧਰਮਵੀਰ ਗਾਂਧੀ ਹਰੀ ਜਿਹੜਾ ਦੀ ਉਹ ਪਟਿਆਲਾ ਤੋਂ ਲੰਘ ਗਏ, ਉਹਨਾਂ ਨੂੰ ਕੋਈ ਦੂਜੀ ਸੀਟ ਨਹੀਂ। ਬਾਕੀ ਰਹਿੰਦੀਆਂ ਸੀਟਾਂ ਜਿਹੜੀਆਂ ਦੀ ਉਹਨਾਂ ਦੇ ਉੱਤੇ ਅਜੇ ਕਿਹਾ ਗਿਆ ਕਿ ਅਜੇ ਸਹਿਮਤੀ ਜਿਹੜੀ ਉਹ ਨਹੀਂ ਬਣ ਸਕਦੀ। ਦੂਜੇ ਪਾਸੇ ਅਕਾਲੀ ਦਲ ਜਿਹੜਾ ਟਕਸਾਲੀ ਆ ਉਹਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦਾ ਜਿਹੜਾ ਜੀ ਉਹ ਕਹਿਣਾ ਕਿ ਆਪ ਦੇ ਵਿੱਚੋਂ ਨਿਕਲੇ ਖਹਿਰਾ, ਡਾਕਟਰ ਗਾਂਧੀ ਤੇ ਬੈਂਸ ਧੜੇ ਹੁਣ 3 ਪਾਰਟੀਆਂ ਬਣਾ ਕੇ ਟਿਕਟਾਂ ਦੇ ਦਾਅਵੇ ਕਰੀ ਜਾਂਦੇ ਆ। ਉਹ ਕਹਿੰਦੇ ਹੈ ਇਹ ਇੱਕ, ਜੇ ਇਹ ਇੱਕ ਧੜਾ ਹੁੰਦਾ ਤੇ ਉਹਨਾਂ ਦੀ ਗੱਲ ਜਿਹੜੀ ਜੀ ਉਹ ਬਣ ਸਕਦੀ ਸੀ। ਉਹ ਕਹਿੰਦੇ ਕਿ 3 ਧੜੇ ਇਹਨਾਂ ਨੇ ਜਿਹੜੇ ਉਹਦੇ ਵਿੱਚ ਬਣਾ ਲਏ ਔਰ ਤਿੰਨੇ ਟਿਕਟਾਂ ਦੇ ਉੱਤੇ ਦਾਅਵੇਦਾਰੀਆਂ ਜਿਹੜੀਆਂ ਉਹ ਕਰੀ ਜਾਂਦੇ ਆ। ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਤਾਂ ਤੱਕ ਜਿਹੜਾ ਜੀ ਕਹਿਤਾ ਹੈ ਕਿ ਇਹਨਾਂ ਦੇ ਵਿੱਚੋਂ ਕੁਝ ਹੁਣੇ ਹੀ ਮੁੱਖ ਮੰਤਰੀ ਬਣਨ ਦੇ ਸੁਪਨੇ ਲਈ ਬੈਠੇ ਆ, ਜਦੋਂ ਕਿ ਉਹਨਾਂ ਨੇ ਸਿਆਸਤ ਦੇ ਵਿੱਚ ਉਮਰ ਜਿਹੜੀ ਉਹ ਲਾਤੀ। ਬ੍ਰਹਮਪੁਰਾ ਹੋਰੀ ਕਹਿੰਦੇ ਕਿ ਇਹਨਾਂ ਮੁੰਡਿਆਂ ਨੇ ਉਹਨਾਂ ਦੇ ਕੋਲੇ ਗੇੜੇ ਮਾਰ ਕੇ ਗੱਠਜੋੜ ਦੀ ਗੱਲ ਚਲਾਈ ਸੀ, ਪਰ ਹੁਣ ਉਹ ਸਾਨੂੰ ਸੱਜਰੇ ਸ਼ਰੀਕ ਜਿਹੜਾ ਜੀ ਉਹ ਸਮਝਣ ਲੱਗ ਗਏ ਆ। ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਕਿਹਾ ਕਿ ਜਿਹੜਾ ਇਹ ਡੈਮੋਕ੍ਰੈਟਿਕ ਅਲਾਇੰਸ ਸੀਗਾ, ਇਹਨਾਂ ਦਾ ਰਵੱਈਆ ਠੀਕ ਨਾ ਹੋਣ ਕਰਕੇ ਗੱਲ ਜਿਹੜੀ ਆ ਜੀ ਉਹ ਕਿਸੇ ਸਿਰੇ ਨਹੀਂ ਲੱਗੀ। ਸੋ ਇਹ ਗੱਠਜੋੜ ਰਹਿ ਗਿਆ ਜੀ, ਮਹਾ ਗੱਠਜੋੜ ਤਾਂ ਉਹ ਨਹੀਂ ਬਣ ਸਕਿਆ ਜਿਹੜਾ ਬਣਾਉਣ ਦੀ ਗੱਲ ਆਖੀ। ਚਲੋ ਪਹਿਲਾਂ ਹੀ ਪਟਾਕਾ ਪੈ ਗਿਆ। ਤੇ ਅਖੀਰ ਦੇ ਵਿੱਚ ਆਪਾਂ ਮੌੜ ਬੰਬ ਧਮਾਕੇ ਦੀ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਸਿੱਟ ਨੇ ਹਾਈ ਕੋਰਟ ਨੂੰ ਰਿਪੋਰਟ ਪੇਸ਼ ਕੀਤੀ। ਬਿਲਕੁਲ ਜੀ, ਪੰਜਾਬ ਪੁਲਿਸ ਦੀ ਜਿਹੜੀ SIT ਹੈ ਜੀ ਉਹਨੇ ਮੌੜ ਬੰਬ ਧਮਾਕੇ ਦੀ ਤਫਤੀਸ਼ ਸਟੇਟਸ ਰਿਪੋਰਟ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਸੀਲਬੰਦ ਲਿਫਾਫੇ ਚ ਦਿੱਤੀ ਹੈ ਜੀ। ਚੀਫ ਜਸਟਿਸ ਹੋਰਾਂ ਦੀ ਜਿਹੜੇ ਅਗਵਾਈ ਵਾਲੇ ਬੈਂਚ ਨੇ ਸਿੱਟ ਨੂੰ ਮੌੜ ਧਮਾਕੇ ਦੀ ਜਾਂਚ ਤੇਜ਼ ਕਰਨ ਦੀ ਹਦਾਇਤ ਕੀਤੀ ਹੈ ਔਰ 3 ਮਹੀਨੇ ਮਗਰੋਂ ਮੁੜ ਰਿਪੋਰਟ ਦੇਣ ਦੀ ਗੱਲ ਵੀ ਆਖੀ ਆ। ਹਾਈ ਕੋਰਟ ਦੇ ਵਿੱਚ SIT ਦੇ ਮੈਂਬਰ ਤੇ ਥਾਣਾ ਮੌੜ ਦੇ ਮੁੱਖ ਥਾਣਾ ਅਫਸਰ ਜਿਹੜੇ ਸੀਗੇ ਜੀ ਉਹ ਪਹੁੰਚੇ, ਜਿਨ੍ਹਾਂ ਨੇ ਅਦਾਲਤ ਨੂੰ ਇਹ ਸੀਲਬੰਦ ਰਿਪੋਰਟ ਦਿੱਤੀ। ਸਿੱਟ ਦੇ ਵੱਲੋਂ ਦਸੰਬਰ 18 ਤੋਂ ਹੁਣ ਤੱਕ ਕੀਤੀ ਤਫਤੀਸ਼ ਦੇ ਵੇਰਵੇ ਸੀਲਬੰਦ ਲਿਫਾਫੇ ਦੇ ਵਿੱਚ ਦਿੱਤੇ ਗਏ ਆ। ਸਿੱਟ ਨੇ 3 ਮਹੀਨਿਆਂ ਦੇ ਦੌਰਾਨ ਮੌੜ ਧਮਾਕੇ ਦੇ ਕੇਸ ਦੇ ਵਿੱਚ ਨਾਮਜ਼ਦ ਮੁਲਜ਼ਮਾਂ ਦੀ ਜਾਇਦਾਦ ਦੀ ਜਾਂਚ ਤੇ ਉਹਨਾਂ ਦੀ ਭਾਲ ਤੋਂ ਇਲਾਵਾ ਭਗੌੜੇ ਕਰਾਰ ਦਿੱਤੇ ਜਾਣ ਨੂੰ ਵੀ ਜਿਹੜਾ ਜੀ ਉਹ ਦੱਸਿਆ ਗਿਆ। ਪਾਤੜਾ ਦੇ ਗੁਰਜੀਤ ਸਿੰਘ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਮੌੜ ਧਮਾਕੇ ਦੀ ਜਾਂਚ CBI ਜਾਂ NIA ਤੋਂ ਕਰਾਉਣ ਦੀ ਮੰਗ ਕੀਤੀ ਸੀਗੀ। ਹਾਈ ਕੋਰਟ ਨੇ ਇੱਕ ਵਾਰ ਪਟੀਸ਼ਨ ਨਿਪਟਾਤੀ, ਪਰ ਜਦੋਂ ਪੁਲਿਸ ਨੇ ਤਫਤੀਸ਼ ਦੇ ਵਿੱਚ ਕੋਈ ਵੱਡੀ ਜਿਹੜਾ ਸੀ ਉਹ ਨਾ ਦਿਖਾਈ ਤਾਂ ਪਟੀਸ਼ਨਰ ਨੇ ਪਟੀਸ਼ਨ ਮੁੜ ਜਿਹੜੀ ਸੀ ਉਹ ਸਰਜੀਤ ਕਰਵਾ ਲਈ ਔਰ ਹਾਈ ਕੋਰਟ ਨੇ ਅਗਲੀ ਸੁਣਵਾਈ 23 ਜੁਲਾਈ ਦੇ ਉੱਤੇ ਰਿਪੋਰਟ ਪਾਤੀ ਹੈ। ਪਟੀਸ਼ਨਰ ਦੇ ਵੱਲੋਂ ਅਦਾਲਤ ਦੇ ਵਿੱਚ ਐਡਵੋਕੇਟ ਜਿਹੜੇ ਦੀ ਉਹ ਪੇਸ਼ ਹੋਏ, ਉਹਨੇ ਦੱਸਿਆ ਕਿ ਅਦਾਲਤ ਤੋਂ ਸੀਲਬੰਦ ਰਿਪੋਰਟ ਦੇ ਵੇਰਵੇ ਮੰਗੇ ਆ ਤਾਂ ਕਿ ਪੁਲਿਸ ਦੀ ਜਾਂਚ ਦੀ ਜਿਹੜੀ ਪ੍ਰਗਤੀ ਆ ਉਹਦਾ ਪਤਾ ਲੱਗ ਸਕੇ, ਪਰ ਅਦਾਲਤ ਨੇ ਇਹ ਵੇਰਵੇ ਸਾਂਝੇ ਨਹੀਂ ਕੀਤੇ ਕਿਉਂਕਿ ਜਾਂਚ ਪ੍ਰਭਾਵਿਤ ਹੋਣ ਦਾ ਜਿਹੜਾ ਜੀ ਉਹ ਡਰ ਹੈ। ਪੁਲਿਸ ਦੀ ਸਿੱਟ ਦੇ ਅਹਿਮ ਮੈਂਬਰ ਜਿਹੜੇ ਨੇ ਜੀ ਇੰਸਪੈਕਟਰ ਦਲਵੀਰ ਸਿੰਘ, ਜਿਨ੍ਹਾਂ ਨੂੰ ਕਈ ਵਾਰੀ ਜਿਹੜਾ ਜੀ ਉਹ ਬਦਲ ਦਿੱਤਾ ਗਿਆ ਸੀਗਾ ਉੱਥੋਂ ਔਰ ਜਾਂਚ ਪ੍ਰਭਾਵਿਤ ਇਹਦੇ ਨਾਲ ਕੀਤੀ ਗਈ, ਪਰ ਜੇ ਹਾਈ ਕੋਰਟ ਦਾ ਡੰਡਾ ਸੀਗਾ ਜੀ ਜਿਹਦੇ ਕਰਕੇ ਇੰਸਪੈਕਟਰ ਦਲਵੀਰ ਸਿੰਘ ਹੋਰਾਂ ਨੂੰ ਮੁੜ ਉੱਥੇ ਜਿਹੜਾ ਜੀ ਮੌੜ ਜਾ ਕੇ ਲਾਇਆ ਗਿਆ, ਜਿਨ੍ਹਾਂ ਨੇ ਸ਼ੁਰੂ ਤੋਂ ਇਹਦੀ ਜਾਂਚ ਜਿਹੜੀ ਹੈ ਜੀ ਉਹ ਕੀਤੀ ਆ। ਹੈਰਾਨੀ ਵਾਲੀ ਗੱਲ ਇਹਦੇ ਵਿੱਚ ਇਹ ਆ ਕਿ ਇਹ ਜਿਹੜੀ SIT ਦੀ ਜਾਂਚ ਹੈ ਉਹ ਬਾਰ-ਬਾਰ ਜਾ ਕੇ ਖੜੀ ਹੋ ਜਾਂਦੀ ਹੈ ਡੇਰਾ ਸਿਰਸਾ ਦੇ ਬੂਹੇ ਮੂਹਰੇ, ਉੱਥੋਂ ਫਿਰ ਜਿਹੜੀ ਹੈ ਜੀ ਇਹ ਅੱਗੋਂ ਰੁਕ ਜਾਂਦੀ ਹੈ। ਉੱਥੇ ਜਾ ਕੇ ਇਹ ਬੰਦੇ ਅੰਦਰ ਕਿੱਥੇ ਗਾਇਬ ਹੋ ਗਏ, ਇਹ ਇੱਕ ਭੇਦ ਹੈ। ਤੇ ਬਹੁਤ-ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।